ਗੱਲ ਕਰਦੇ ਹਾਂ, ਬਹੁਤ ਦੇਰ ਦਾ ਰੌਲਾ ਪੈ ਰਿਹਾ, ਲੋਕਾਂ ਨੂੰ, ਪੰਜਾਬ ਦਿਆਂ ਨੂੰ ਸਮਝ ਨਹੀਂ ਆਉਂਦੀ। ਬਾਹਰੋਂ ਵੀ ਬਹੁਤ ਰੌਲਾ ਪੈ ਰਿਹਾ ਕਿ ਪੰਜਾਬ ਦੇ ਵਿੱਚ ਹੇਠਲਾ ਪਾਣੀ ਆ ਜਿਹੜਾ ਉਹ ਘਟ ਰਿਹਾ। ਹੁਣ ਕਹਿੰਦੇ ਸਿਰਫ 17 ਸਾਲਾਂ ਦਾ ਹੀ ਰਹਿ ਗਿਆ। ਇਹ ਗੱਲ ਠੀਕ ਹੈ ਕਿ ਇਸ ਮਾਮਲੇ ਦੇ ਉੱਤੇ ਜਿਹੜਾ ਉਹ ਪੰਜਾਬੀ ਕਦੇ ਫਿਕਰਮੰਦ ਨਹੀਂ ਹੋਏ ਜੀ। ਵੈਸੇ ਰਿਪੋਰਟ 2019 ਦੇ ਵਿੱਚ ਜਿਹੜੀ ਆਈ ਸੀ, ਰੌਂਗਟੇ ਤਾਂ ਉਹਨੇ ਖੜੇ ਕਰ ਦਿੱਤੇ ਸੀਗੇ, ਪਰ ਉਦੋਂ ਬਾਅਦ ਕੀ ਇਸ ਮਾਮਲੇ ਦੇ ਵਿੱਚ ਕੁਝ ਕੀਤਾ ਗਿਆ? ਜੇ ਜਵਾਬ ਲੱਭਣਾ ਹੋਵੇ ਤੇ ਜਵਾਬ ਵੱਡੇ ਸਾਰੇ ਨੰਨੇ ਦੇ ਵਿੱਚ ਹੈ। ਕੁਝ ਨਹੀਂ ਕੀਤਾ ਗਿਆ। ਜਿਹੜਾ ਸੂਬਾ ਦਰਿਆਵਾਂ ਦੇ ਨਾਮ ਦੇ ਉੱਤੇ ਜਾਣਿਆ ਜਾਂਦਾ, ਪੰਜ ਆਬ, ਉੱਥੇ ਪਾਣੀ ਮੁੱਕ ਜੂਗਾ ਆਉਂਦੇ ਧਰਤੀ ਹੇਠਲਾ ਜਿਹੜਾ ਆਉਂਦੇ ਸਾਲਾਂ ਦੇ ਦੌਰਾਨ। ਦਰਿਆਵਾਂ ਦੇ ਵਿੱਚ ਪਾਣੀ ਕਿੰਨਾ ਆਊਗਾ, ਇਹ ਇੱਕ ਸਵਾਲ ਹੈ। ਪਰ ਨਾਲ ਦੀ ਨਾਲ ਇਹਦੇ ਲੱਗਵਾਂ ਸਵਾਲ ਇਹ ਆ ਕਿ ਜਿਵੇਂ ਸਤਲੁਜ ਦਰਿਆ ਡੈਡ ਦਰਿਆ ਹੈ, ਇਹ ਡੈਡ ਕੋਈ ਹਿਮਾਚਲ ਚੋਂ ਨਹੀਂ ਆਉਂਦਾ, ਥੱਲੇ ਆ ਕੇ ਲੋਕਾਂ ਨੇ ਕਰਤਾ, ਇੰਡਸਟਰੀ ਨੇ ਕਰਤਾ। ਗੰਦ ਸੁੱਟ ਸੁੱਟ ਕੇ ਇਹਦੇ ਵਿੱਚ ਪਹਿਲਾਂ ਇਹ ਖਾਕੀ ਰੰਗ ਦਾ ਹੁੰਦਾ, ਫਿਰ ਇਹ ਕਾਲੇ ਰੰਗ ਦਾ ਹੋ ਜਾਂਦਾ। ਔਰ ਜੋ ਸ਼ਹਿਰਾਂ ਦਾ ਗੰਦ ਇਹਦੇ ਵਿੱਚ ਸੁੱਟਿਆ ਜਾ ਰਿਹਾ, ਇੰਡਸਟਰੀ ਵਾਲੇ ਜਿਹੜੇ ਨੇ ਉਹ ਧਰਤੀ ਹੇਠ ਗੰਦ ਸੁੱਟੀ ਜਾ ਰਹੇ ਆ। ਕੋਈ ਜੀਵ ਜੰਤੂ ਹੈ ਨਹੀਂ ਇਹਦੇ ਵਿੱਚ, ਤਾਂ ਕਰਕੇ ਇਹਨੂੰ ਮਰਿਆ ਹੋਇਆ ਦਰਿਆ, ਡੈਡ ਦਰਿਆ ਕਿਹਾ ਜਾਂਦਾ। ਘੱਟ ਬਿਆਸ ਦੇ ਵਿੱਚ ਵੀ ਨਹੀਂ ਕੀਤਾ ਜਾ ਰਿਹਾ। ਯਾਦ ਹੋਣਾ ਜਦੋਂ ਇੱਕ ਸ਼ਰਾਬ ਬਣਾਉਣ ਵਾਲੀ ਫੈਕਟਰੀ ਨੇ ਜਿਹੜਾ ਸੀਰਾ ਸੀਗਾ ਉਹਨੇ ਵਾਹ ਇਹਦੇ ਚ ਸੁੱਟਤਾ ਸੀ, ਲੱਖਾਂ ਦੀ ਗਿਣਤੀ ਦੇ ਵਿੱਚ ਜੀਵ ਜੰਤੂ ਤੜਪ ਤੜਪ ਕੇ ਮਰ ਗਏ ਸੀ ਉਸ ਵੇਲੇ। ਸਵਾਲ ਇਹ ਆ ਕਿ ਜੇ ਧਰਤੀ ਹੇਠਾਂ ਪਾਣੀ ਮੁੱਕਦਾ ਤੇ ਪੀਣ ਦੇ ਵਾਸਤੇ ਇਹ ਕੁਦਰਤੀ ਸੋਮੇ ਮਨੁੱਖ ਨੇ ਪਹਿਲਾਂ ਹੀ ਗੰਦੇ ਕਰ ਲਏ। ਇਹ ਜਿਹੜੀ ਰਿਪੋਰਟ ਹੈ ਬੜੀ ਭਿਆਨਕ ਹੈ। ਰਿਪੋਰਟ ਕਹਿੰਦੀ ਹੈ ਕਿ ਧਰਤੀ ਹੇਠਲੇ 3 ਪੱਤਣਾਂ ਦਾ ਪਾਣੀ ਮੁੱਕ ਚੱਲਿਆ। ਇਹਨਾਂ ਪੱਤਣਾਂ ਦੇ ਵਿੱਚ 320 ਅਰਬ ਘਣ ਮੀਟਰ ਪਾਣੀ ਹੈ। ਹਰੇਕ ਸਾਲ ਮੀਂਹਾਂ ਦਾ 21 ਅਰਬ ਘਣ ਮੀਟਰ ਪਾਣੀ ਧਰਤੀ ਸਿਮਦਾ। ਪੰਜਾਬੀ ਹਰ ਸਾਲ 35 ਅਰਬ ਘਣ ਮੀਟਰ ਪਾਣੀ ਧਰਤੀ ਹੇਠੋਂ ਕੱਢ ਰਹੇ ਆ। ਪੰਜਾਬ ਦੇ ਵਿੱਚ ਧਰਤੀ ਹੇਠਲਾ ਪਾਣੀ, ਇਸ ਰਿਪੋਰਟ ਨੂੰ ਸੱਚ ਮੰਨੀਏ, ਜਿਹੜੀ ਕਿ ਸੱਚ ਹੈ, 17 ਸਾਲਾਂ ਦਾ ਬਚਿਆ। IIT ਖੜਗਪੁਰ, ਅਮਰੀਕਾ ਦੀ ਨਾਸਾ ਏਜੰਸੀ, ਪੰਜਾਬ ਖੇਤੀਬਾੜੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਣੇ ਵੱਖ-ਵੱਖ ਸੰਸਥਾਵਾਂ ਦੀਆਂ ਰਿਪੋਰਟਾਂ ਇਹ ਕਹਿੰਦੀਆਂ ਨੇ ਕਿ ਪੰਜਾਬ ਬੜੀ ਤੇਜ਼ੀ ਦੇ ਨਾਲ ਰੇਗਿਸਤਾਨ ਬਣਨ ਵੱਲ ਨੂੰ ਵਧ ਰਿਹਾ। ਪੰਜਾਬ ਦੇ ਵਿੱਚ ਇਸ ਵੇਲੇ 15 ਲੱਖ ਤੋਂ ਵੱਧ ਟਿਊਬਵੈਲ ਨੇ, ਜਿਹਦੇ ਵਿੱਚ 14 ਲੱਖ 20,000 ਤੇ ਬਿਜਲੀ ਦੀਆਂ ਮੋਟਰਾਂ ਤੇ ਬਾਕੀਆਂ ਤੇ ਡੀਜ਼ਲ ਇੰਜਣ ਲੱਗੇ ਨੇ। ਇਹ ਟਿਊਬਵੈਲ ਦੇ ਰਾਹੀਂ ਪਾਣੀ ਕੱਢਣ ਲਈ 7.5 ਹਾਰਸ ਪਾਵਰ ਤੋਂ ਲੈ ਕੇ 12 ਹਾਰਸ ਪਾਵਰ ਤੱਕ ਦੀਆਂ ਮੋਟਰਾਂ ਲੱਗੀਆਂ ਹੋਈਆਂ ਨੇ। ਝੋਨੇ ਦੀ ਬਿਜਾਈ ਵੇਲੇ 15 ਜੂਨ ਤੋਂ 30 ਸਤੰਬਰ ਤੱਕ 8-8 ਘੰਟੇ ਚੱਲਦੀਆਂ ਮੋਟਰਾਂ ਧਰਤੀ ਹੇਠ ਪਾਣੀ ਦੇ ਅਥਾਹ ਭੰਡਾਰ ਨੂੰ ਲਗਾਤਾਰ ਬਾਹਰ ਕੱਢ ਕੇ ਖਤਮ ਕਰ ਰਹੀਆਂ ਨੇ। ਖੇਤੀਬਾੜੀ ਲਈ ਮੋਟਰਾਂ ਸਾਲ ਦੇ ਵਿੱਚ 8 ਤੋਂ 9,000 ਯੂਨਿਟ ਬਿਜਲੀ ਫੂਕਦੀਆਂ ਨੇ। ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦੇ ਉੱਤੇ ਚਿੰਤਾ ਪ੍ਰਗਟ ਕੀਤੀ ਸੀ, ਸਿਰਫ ਚਿੰਤਾ ਹੀ ਪ੍ਰਗਟ ਕੀਤੀ ਸੀ। ਉਹਨਾਂ ਆਪਣੇ ਜ਼ਿਲ੍ਹੇ ਦੇ ਵਿੱਚ 30 ਸਾਲ ਪਹਿਲਾਂ 70 ਫੁੱਟ ਪਾਣੀ ਦਾ ਜ਼ਿਕਰ ਕੀਤਾ ਸੀ ਤੇ ਹੁਣ 700 ਫੁੱਟ ਪਾਣੀ ਦੇ ਉੱਤੇ ਇਹ ਚਲੇ ਗਿਆ। ਗੜਸ਼ੰਕਰ ਦੇ ਵਿੱਚ ਪਾਣੀ 1200 ਫੁੱਟ ਥੱਲੇ ਲਿਜਾ ਕੇ ਟਿਊਬਵੈਲ ਜਿਹੜਾ ਉਹ ਲੱਗਿਆ। ਕਿਹੜਾ ਨਵੀਆਂ ਪੀੜ੍ਹੀਆਂ ਦੇ ਵਾਸਤੇ, ਅਗਲੀ ਪੀੜ੍ਹੀ ਦੇ ਵਾਸਤੇ ਇੱਥੇ ਉਹ ਪਾਣੀ ਛੱਡੂਗਾ? ਇਹ ਤਾਂ ਗਿਆ ਜੀ ਸਾਰਾ ਕੁਝ ਇੱਕ ਕਿਸਮ ਦੇ ਨਾਲ। ਪਰ ਇਉਂ ਹੁੰਦਾ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ, ਕੁਦਰਤ ਤਾਂ ਤੁਹਾਡੀ ਮਦਦ ਕਰਦੀ ਆ ਜੇ ਤੁਸੀਂ ਕੁਦਰਤ ਦੇ ਨਾਲ ਖਿਲਵਾੜ ਨਾ ਕਰੋ, ਕੁਦਰਤ ਦੀ ਰਿਸਪੈਕਟ ਕਰਨੀ ਸਿੱਖੋ। ਇੱਥੇ ਕੁਦਰਤ ਦੀ ਕੋਈ ਰਿਸਪੈਕਟ ਨਹੀਂ ਕਰ ਰਿਹਾ। ਆ ਪਿਛਲੇ ਦਿਨੀ ਜਦੋਂ ਸਹੁੰ ਚੁੱਕ ਸਮਾਗਮ ਸੀ, ਉੱਥੇ ਟ੍ਰੈਫਿਕ ਜਾਮ ਹੋ ਗਏ। ਟ੍ਰੈਫਿਕ ਜਦੋਂ ਇੱਕ ਪਾਸੇ ਦਾ ਜਾਮ ਹੋ ਗਿਆ ਤੇ ਜਿਹੜੀ ਵੱਡੀਆਂ ਗੱਡੀਆਂ ਕੱਢਣ ਵਾਲੇ ਨੇ, ਜਿਹੜਾ ਵਿਚਾਲੇ ਹਾਈਵੇ ਦੇ ਬਣਿਆ ਹੁੰਦਾ, ਉਹਦੇ ਉੱਤੋਂ ਦੀ ਗੱਡੀਆਂ ਦੂਜੇ ਪਾਸੇ ਕੱਢ ਰਹੇ ਸੀ ਵੱਡੀਆਂ। ਜਿੰਨੇ 2-3 ਨੂੰ ਤੁਸੀਂ ਰੋਕ ਸਕਦੇ ਸੀ। ਬੂਟੇ ਜਿਹੜੇ ਲੱਗੇ ਨੇ ਉਹਦੇ ਉੱਤੋਂ ਦੀ ਉਹ ਬੂਟੇ ਜਿਹੜੇ ਉਹ ਭੰਨ ਕੇ ਤੇ ਗੱਡੀਆਂ ਦੇ ਹੇਠ ਮਿੱਧ ਕੇ ਡਿਵਾਈਡਰ ਜਿਹੜਾ ਉਹਨੂੰ ਕ੍ਰਾਸ ਕਰ ਰਹੇ ਸੀਗੇ। ਕਿਸੇ ਨੇ ਇਹ ਨਹੀਂ ਸੋਚਿਆ ਹੋਣਾ ਕਿ ਜਿਹੜਾ ਇਹ ਬੂਟਾ 2 ਸਾਲ ਦੇ ਵਿੱਚ ਐਡਾ ਖੋਇਆ, ਇਹ ਅੱਗੋਂ ਛਾਂ ਦੇ ਸਕਦਾ ਸੀਗਾ ਆਉਣ ਵਾਲੇ ਟਾਈਮ ਦੇ ਵਿੱਚ। ਔਰ ਰੁੱਖ ਨਾ ਹੋਏ ਤੇ ਪਾਣੀ ਘਟਣ ਦਾ ਇੱਕ ਰੀਜ਼ਨ ਰੁੱਖ ਵੀ ਹੈ। ਰੁੱਖ ਵੱਢ ਦਿੱਤੇ ਸਾਰੇ। ਲੋਕਾਂ ਨੂੰ ਜਾਂ ਪੰਜਾਬੀਆਂ ਨੂੰ ਜਿਹੜੀ ਆ ਉਹ ਹੋਰ ਮੁੱਦਿਆਂ ਤੋਂ, ਗਾਲਾਂ ਕੱਢਣ ਤੋਂ ਕੋਈ ਵੇਲ ਨਹੀਂ ਹੈਗਾ। ਇਹਨਾਂ ਮਾਮਲਿਆਂ ਦੇ ਉੱਤੇ ਕੋਈ ਗੰਭੀਰਤਾ ਦੇ ਨਾਲ ਵਿਚਾਰ ਕਰਨ ਦੇ ਵਾਸਤੇ ਤਿਆਰ ਨਹੀਂ ਗਾ ਕਿ ਜੇ ਰਾਜਸਥਾਨ ਬਣ ਗਿਆ, ਇਹ ਰੇਗਿਸਤਾਨ ਬਣ ਗਿਆ ਪੰਜਾਬ, ਤੇ ਪੰਜਾਬ ਦੀਆਂ ਜ਼ਮੀਨਾਂ
ਪੰਜਾਬ ਦਾ ਸਾਰਾ ਕੁਝ ਉਹਦਾ ਬਣੂਗਾ ਕੀ ਅਸੀਂ ਬੰਜਰ ਹੋਣ ਵੱਲ ਨੂੰ ਬੜੀ ਤੇਜ਼ੀ ਦੇ ਨਾਲ ਵੱਧ ਰਹੇ ਹਾਂ। ਤੁਸੀਂ ਕਿਸੇ ਨੂੰ ਕਹਿ ਕੇ ਵੇਖੋ ਕਿ ਜੇ ਝੋਨੇ ਤੋਂ ਬਿਨਾਂ ਕੋਈ ਹੋਰ ਜਿਹੜੀ ਉਹ ਫਸਲ ਲਾ ਲੈਣ, ਤੁਹਾਡੇ ਗੱਲ ਨੂੰ ਪੈਂਦੇ ਨੇ। ਅੱਜ ਇਹ ਮੌਕਾ ਇਸ ਵਾਰੀ ਬਣ ਰਿਹਾ ਕਿ ਯੂਕਰੇਨ ਦੇ ਵਿੱਚ ਤੇ ਰਸ਼ੀਆ ਦੇ ਵਿੱਚ ਲੱਗੀ ਲੜਾਈ, ਉੱਥੋਂ ਜਿਹੜੀ ਜੌਂ ਆ ਤੇ ਸੂਰਜਮੁਖੀ ਦਾ ਤੇਲ ਉੱਥੋਂ ਆਉਂਦਾ, ਤੇ ਜੌਂ ਦਾ ਸਪਲਾਇਰ ਇਹ ਦੋਨੋਂ ਮੁਲਕ ਨੇ ਸਭ ਤੋਂ ਵੱਡੇ। ਜੌਂ ਬੀਅਰ ਬਣਾਉਣ ਦੇ ਵਾਸਤੇ ਵਰਤੇ ਜਾਂਦੇ ਨੇ। ਜੇ ਅਜਿਹੀਆਂ ਫਸਲਾਂ ਦੀ ਖੇਤੀ ਸਖਤੀ ਦੇ ਨਾਲ ਕਰਵਾਈ ਜਾਵੇ, ਦੇਖੋ ਜੇ ਸਖਤੀ ਕੀਤੀ ਤੇ ਸਿੰਪਲ ਜੀ ਗੱਲ ਆ, ਫਿਰ ਕਿਸਾਨ ਜਥੇਬੰਦੀਆਂ ਨੇ ਬਹਿ ਜਾਣਾ ਜੀ ਆ ਕੇ ਹਾਈਵੇ ਦੇ ਉੱਤੇ ਕਿ ਤੁਸੀਂ ਕੌਣ ਹੁੰਦੇ ਹੋ ਸਾਡੀਆਂ ਇਹਨਾਂ ਫਸਲਾਂ ਨੂੰ ਰੋਕਣ ਵਾਲੇ। ਪੰਜਾਬ ਦਾ ਬਣੂਗਾ ਕੀ, ਇਹ ਪੰਜਾਬੀਆਂ ਨੇ ਸੋਚਣਾ, ਸਰਕਾਰਾਂ ਨੇ ਨਹੀਂ, ਕਿਉਂਕਿ ਸਰਕਾਰਾਂ ਵੋਟਾਂ ਦੇ ਨਾਲ ਬਣਦੀਆਂ ਨੇ। ਕੋਈ ਸਰਕਾਰ ਆਪਣੀਆਂ ਵੋਟਾਂ ਖਰਾਬ ਨਹੀਂ ਕਰਨਾ ਚਾਹੁੰਦੀ। ਇਸ ਕਰਕੇ ਮੌਜੂਦਾ ਸਥਿਤੀ ਪੰਜਾਬ ਦੀ ਜਿਹੜੀ ਉਹ ਬਣ ਗਈ ਆ ਬਹੁਤ ਭਿਆਨਕ। ਸੋਚ ਕੇ ਵੀ ਜਿਹੜਾ ਜੀ ਉਹ ਲੱਗਦਾ ਕਿ ਵੱਡੀਆਂ ਪਾਈਪਾਂ ਲੈ ਕੇ ਸਵੇਰ ਨੂੰ ਲੱਗ ਜਾਂਦੇ ਆ ਦੇ ਤੇਰੇ ਦੀ ਗੱਡੀਆਂ ਧੋਣ, ਬਾਹਰ ਸੜਕ ਤੱਕ ਜਿਹੜਾ ਜੀ ਉਹ ਪਾਣੀ ਦੀ ਵੇਸਟੇਜ ਆਮ ਦੇਖੀ ਜਾ ਸਕਦੀ ਆ। ਪਾਣੀ ਬਚਾਉਣ ਵਾਲੇ ਪਾਸੇ ਜੇ ਤੁਸੀਂ ਕਿਸੇ ਨੂੰ ਆਖੋ, ਮੈਂ ਇੱਥੇ ਅਕਸਰ ਸੈਰ ਕਰਦਾ, ਜੇ ਕਿਸੇ ਦੀ ਟੈਂਕੀ ਭਰ ਗਈ ਹੋਵੇ ਤੇ ਉਹ ਉੱਤੋਂ ਲੀਕੇਜ ਹੋ ਰਹੀ ਆ, ਬੈਲ ਮਾਰ ਕੇ ਉਹਨਾਂ ਨੂੰ ਇਹ ਕਹੀਦਾ ਤੁਹਾਡਾ ਪਾਣੀ ਬਾਹਰ ਤੱਕ ਆ ਰਿਹਾ। ਅੱਛਾ, ਭੁੱਲ ਗਏ ਹੋਣੇ ਆ ਜਿਹੜਾ ਸਵਿਚ ਬੰਦ ਕਰਨੇ। ਸਭ ਕੁਝ ਅਵੇਲੇਬਲ ਹੈ। 1000-1200 ਰੁਪਏ ਦਾ ਆਟੋ ਜਿਹੜਾ ਉਹ ਕੱਟ ਆਉਂਦਾ ਕਿ ਜਦੋਂ ਤੁਹਾਡੀ ਟੈਂਕੀ ਭਰ ਗਈ ਉਹ ਆਪੇ ਬੰਦ ਹੋ ਜਾਂਦਾ। ਉਹ ਲਾਉਣ ਦੇ ਵਾਸਤੇ ਤਿਆਰ ਨਹੀਂ, ਉਹ ਇਸ ਕਰਕੇ ਲਾਉਣ ਦੇ ਵਾਸਤੇ ਤਿਆਰ ਨਹੀਂ ਵੀ ਕੋਈ ਗੱਲ ਨਹੀਂ, ਏਡੀ ਕਿਹੜੀ ਗੱਲ ਹੈ, ਪਾਣੀ ਜਾ ਰਿਹਾ ਸੜਕ ਦੇ ਉੱਤੇ ਜਾਈ ਜਾਵੇ। ਇੱਕ ਬੂੰਦ ਨੂੰ ਜੇਕਰ ਸੇਵ ਨਾ ਕੀਤਾ ਗਿਆ। ਔਰ ਮੈਂ ਪਿਛਲੇ ਦਿਨਾਂ ਦੇ ਵਿੱਚ ਮਹਾਰਾਸ਼ਟਰ ਗਿਆ ਸੀ ਕੁਝ ਮਹੀਨੇ ਪਹਿਲਾਂ, ਬਾਈ ਰੋਡ ਨੰਦੇੜ ਹਜੂਰ ਸਾਹਿਬ, ਰਸਤੇ ਦੇ ਵਿੱਚ ਮੱਧ ਪ੍ਰਦੇਸ਼ ਆਉਂਦਾ, ਰੁਕ ਕੇ ਥਾਂ ਦੇ ਉੱਤੇ ਉੱਥੋਂ ਦੀ ਖੇਤੀ, ਉੱਥੋਂ ਦੀ ਹਰਿਆਲੀ ਦੇਖੀ। ਜਿੰਨੀ ਹਰਿਆਲੀ ਮੱਧ ਪ੍ਰਦੇਸ਼ ਦੇ ਵਿੱਚ ਹੈ ਉਹ ਅੱਜ ਤੋਂ 20-25 ਸਾਲ ਪੁਰਾਣੇ ਪੰਜਾਬ ਦਾ ਸਿੱਧਾ ਭੁਲੇਖਾ ਪਾਉਂਦੀ ਹੈ। ਉੱਥੇ ਫੁਹਾਰਾ ਸਿਸਟਮ, ਡ੍ਰਿਪ ਸਿਸਟਮ ਇੰਨਾ ਕਾਮਯਾਬ ਹੈ ਕਿ ਟਿਊਬਵੈਲ ਤੁਹਾਨੂੰ ਦਿਸਦਾ ਨਹੀਂ ਕਿਤੇ। ਉਹ ਡ੍ਰਿਪ ਸਿਸਟਮ ਦੇ ਨਾਲ ਤੇ ਫੁਹਾਰਾ ਸਿਸਟਮ ਦੇ ਰੱਖੋ ਕਿ ਪਾਣੀ ਦੀ ਸੇਵਿੰਗ ਬਹੁਤ ਹੈ। ਇਹ ਨਹੀਂ ਹੈ ਕਿ ਪੰਜਾਬ ਦੇ ਵਿੱਚ ਡ੍ਰਿਪ ਸਿਸਟਮ ਤੇ ਫੁਹਾਰਾ ਸਿਸਟਮ ਆਏ ਨਹੀਂ, ਸਰਕਾਰਾਂ ਨੇ ਲਿਆਂਦੇ, ਕੇਂਦਰੀ ਸਰਕਾਰਾਂ ਨੇ ਦਿੱਤੇ, ਪੰਜਾਬ ਦੀਆਂ ਸਰਕਾਰਾਂ ਨੇ ਅੱਗੇ ਵੰਡੇ ਨਹੀਂ। ਜੇ ਵੰਡੇ ਤੇ ਕਿਸਾਨਾਂ ਨੇ ਉਹ ਲਾਏ ਨਹੀਂ, ਕਿਉਂਕਿ ਉਹ ਮਿਹਨਤ ਮੰਗਦੀਆਂ ਨੇ ਉਹ ਚੀਜ਼ਾਂ। ਮਿਹਨਤ ਜਿਹੜੀ ਉਹ ਕੀਤੀ ਨਹੀਂ, ਕਣਕ ਤੇ ਝੋਨੇ ਤੱਕ ਸੀਮਤ ਹੋ ਕੇ ਰਹਿ ਗਏ। ਕਿੱਥੇ ਕਣਕ ਹੋਣੀ ਆ, ਕਿੱਥੇ ਝੋਨਾ ਹੋਣਾ, ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਖੜਾ ਹੋ ਗਿਆ। ਪਰ ਸਵਾਲ ਇਹ ਹੈ ਕਿ ਸਾਡੇ ਕੋਲੇ ਲੜਨ ਲਈ ਹੋਰ ਬਹੁਤ ਕੁਝ ਹੈ। ਅਸੀਂ ਤਾਂ ਇੱਕ ਦੂਜੇ ਨੂੰ ਗਾਲਾਂ ਕੱਢਣ ਦੇ ਵਾਸਤੇ ਜ਼ਿਆਦਾ ਜਿਹੜਾ ਜੀ ਉਹ ਸਮਾਂ ਬਤੀਤ ਕਰਦੇ ਆ। ਇਹੋ ਜਿਹੇ ਗੰਭੀਰ ਮੁੱਦਿਆਂ ਦੇ ਉੱਤੇ ਗੱਲ ਕਰਨੀ ਵੀ ਅੱਜ ਕੱਲ ਗੁਨਾਹ ਹੋ ਗਿਆ ਜੀ। ਬਿਲਕੁਲ।